इस प्रोग्राम में फिर तुहाडा स्वागत है जी। डॉक्टर साहब, हुण साडे दर्शकों नूं दसो अज दे दिन की इतिहासिक अहमियत है। अज 8 अक्तूबर 2013 23 असू नानकशाही संमत 545 का दिन है। ਅੱਜ ਦੇ ਦਿਨ 1839 ਦੇ ਵਿੱਚ ਮਹਾਰਾਜਾ ਖੜਕ ਸਿੰਘ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਲੜਕਾ ਸੀ, ਉਹਨਾਂ ਦੇ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੂੰ ਗੱਦੀ ਤੇ ਬਿਠਾਇਆ ਗਿਆ ਜੀ। ਔਰ ਰਣਜੀਤ ਸਿੰਘ ਦੇ ਅੱਖਾਂ ਮੀਟਦਿਆਂ ਹੀ ਜਿਹੜਾ ਲਾਹੌਰ ਦਰਬਾਰ ਸਾਜ਼ਿਸ਼ਾਂ ਦਾ, ਡੋਗਰਿਆਂ, ਸੰਧਾਂ ਵਾਲੀਆਂ, ਹੋਰ ਕਰੈਕਟਰ, ਇਹਨਾਂ ਦੀ ਖਿੱਚ-ਤੂ ਸ਼ੁਰੂ ਹੋ ਗਈ। ਡੋਗਰਿਆਂ ਦੀ ਜਿਹੜੇ ਕਿ ਜੰਮੂ ਕਸ਼ਮੀਰ ਨਾਲ ਸੰਬੰਧਿਤ ਸਨ, ਤਿੰਨ ਭਰਾ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਜੀ, ਇਹਨਾਂ ਦੀ ਚਾਹਨਾ ਸੀ ਕਿ ਅਲਟੀਮੇਟਲੀ ਸਿੱਖ ਰਾਜ ਤੇ ਕਬਜ਼ਾ ਕਰਕੇ ਇਹਨੂੰ ਡੋਗਰਾ ਰਾਜ ਬਣਾ ਦਿੱਤਾ ਜਾਏ ਜੀ। ਔਰ ਉਸ ਦਾ ਫਾਇਦਾ ਵੀ ਉਠਾਇਆ ਧਿਆਨ ਸਿੰਘ ਨੇ, ਕਿਉਂਕਿ ਜਿਹੜਾ ਉਹਦਾ ਲੜਕਾ ਸੀ ਹੀਰਾ ਸਿੰਘ, ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦਾ ਸੀ। ਉਹ ਆਪਣੇ ਨਾਲ ਹੀ ਸੌਣ ਲੱਗੇ ਵੀ ਉਹਨੂੰ ਆਪਣੇ ਕਮਰੇ 'ਚ ਰੱਖਦਾ ਸੀ, ਉਹਨੂੰ ਬਚੜੀ ਕਹਿ ਕੇ ਸੰਬੋਧਨ ਕਰਦਾ ਸੀ ਜੀ। ਸੋ ਧਿਆਨ ਸਿੰਘ ਇਹ ਸਮਝਦਾ ਸੀ ਕਿ ਵੀ ਇਸ ਨੇੜਤਾ ਦਾ, ਉਹ ਧਿਆਨ ਸਿੰਘ ਪ੍ਰਧਾਨ ਮੰਤਰੀ ਵੀ ਸੀ ਮਹਾਰਾਜਾ ਰਣਜੀਤ ਸਿੰਘ ਦਾ, ਬਹੁਤ ਸ਼ੈਤਾਨ ਚਲਾਕ ਡੋਗਰਾ ਸੀ ਜੰਮੂ ਦਾ। ਇਹਨਾਂ ਨੇ ਸਿੱਖਾਂ ਵਰਗੀ ਦਿੱਖ ਵੀ ਬਣਾਈ ਹੋਈ ਸੀ, ਲੰਬੇ ਦਾੜੇ ਔਰ ਪੂਰਾ ਰੱਖ ਕੇ। ਅੰਮ੍ਰਿਤ ਤਾਂ ਕਦੇ ਨਹੀਂ ਛਕਿਆ ਮੇਰਾ ਖਿਆਲ ਹੈ ਜੀ, ਲੇਕਿਨ ਉਹ ਸਾਜ਼ਿਸ਼ੀ ਉਹਨਾਂ ਦਾ ਮਾਹੌਲ ਸੀ ਕਿ ਵੀ ਉਹ ਡੋਗਰਾ ਸਲਤਨਤ ਨੂੰ ਬਣਾਉਣ। ਜੀ। ਲਗਭਗ 3 ਮਹੀਨੇ ਬਾਅਦ ਹੀ ਧਿਆਨ ਸਿੰਘ ਨੇ ਆਪਣੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਖੜਕ ਸਿੰਘ ਦਾ ਪ੍ਰਧਾਨ ਮੰਤਰੀ ਚੇਤ ਸਿੰਘ ਸੀ, ਉਸ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਧੂ ਕੇ ਜਿਹੜਾ ਖੰਜਰ ਉਹਦੇ ਨਾਲ, ਤਲਵਾਰ ਨਾਲ ਧਿਆਨ ਸਿੰਘ ਨੇ ਮਾਰ ਦਿੱਤਾ। ਔਰ ਕਿਉਂਕਿ ਖੜਕ ਸਿੰਘ ਦੇ ਮੁੰਡੇ ਨੂੰ, ਯਾਨੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨੂੰ ਡੋਗਰਿਆਂ ਨੇ ਆਪਣੇ ਹੱਥਾਂ ਤੇ ਚਾੜ ਲਿਆ ਸੀ ਕਿ ਜੀ ਤੇਰਾ ਪਿਓ ਤਾਂ ਇੱਕ ਸਾਧੂ ਜਿਹਾ ਬੰਦਾ ਹੈ, ਇਹਨੂੰ ਰਾਜਕਾਜ ਦਾ ਕੀ ਪਤਾ ਹੈ, ਤੂੰ ਬਹੁਤ ਯੋਗ ਹੈ ਵੀ ਯੋਗ ਸੀ। ਲੇਕਿਨ ਇਹ ਸਾਜ਼ਿਸ਼ਾਂ 'ਚ ਰਣਜੀਤ ਸਿੰਘ ਦਾ ਟੱਬਰ ਵੀ, ਹੁਣ ਪੁੱਤਰ ਜਿਹੜਾ ਉਹ ਪਿਓ ਦੇ ਖਿਲਾਫ ਸਾਜ਼ਿਸ਼ ਦੇ ਵਿੱਚ ਡੋਗਰਿਆਂ ਦਾ ਹੱਥ ਠੋਕਾ ਬਣ ਗਿਆ ਜੀ। ਔਰ ਉਸ ਨੂੰ, ਖੜਕ ਸਿੰਘ ਨੂੰ ਜਿਹੜਾ ਫਿਰ ਕੈਦ 'ਚ ਪਾ ਦਿੱਤਾ ਹੈ। ਉਹਨੂੰ ਅੰਦਰ, ਜਿਵੇਂ ਕਿਹਾ ਜਾਂਦਾ, ਕੱਚਾ ਪਾਰਾ ਜਾਂ ਕੋਈ ਵੀ ਪੋਇਜ਼ਨਸ ਸਟੱਫ ਦੇ ਕੇ ਅੰਦਰ ਹੀ ਮਾਰ ਦਿੱਤਾ ਜੀ। ਜਦੋਂ ਪਿਓ ਮਰ ਗਿਆ ਖੜਕ ਸਿੰਘ, ਅਜੇ ਜਦੋਂ ਪਹਿਲਾਂ ਉਹਨੂੰ ਕੈਦ ਕੀਤਾ ਤੇ ਨੌ ਨਿਹਾਲ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ। ਫਿਰ ਜਦੋਂ ਨੌ ਨਿਹਾਲ ਸਿੰਘ ਨੇ ਅੰਦਰ ਮਾਰ ਦਿੱਤਾ ਆਪਣੇ ਪਿਓ ਨੂੰ, ਤੇ ਖੜਕ ਸਿੰਘ ਦਾ ਸੰਸਕਾਰ ਕਰਕੇ ਜਦੋਂ ਇਹ ਨੌ ਨਿਹਾਲ ਸਿੰਘ ਤੇ ਇਹਦਾ ਗੁਲਾਬ ਸਿੰਘ ਦਾ ਸ਼ਾਇਦ ਮੁੰਡਾ ਸੀ, ਉਹ ਮੁੜ ਰਿਹਾ ਸੀ, ਤੇ ਜਦੋਂ ਇੱਕ ਸ਼ਾਹੀ ਉਸ ਬਿਲਡਿੰਗ ਦੇ ਲਾਗੇ ਲੰਘੇ ਤਾਂ ਉੱਤੇ ਡੋਗਰਿਆਂ ਨੇ ਪਹਿਲਾਂ ਹੀ ਪਲਾਨ ਕੀਤੀ ਸੀ, ਉੱਤੋਂ ਛੱਜਾ ਉਹਦੇ ਉੱਤੇ ਸੁੱਟ ਦਿੱਤਾ। ਉਹ ਜ਼ਖਮੀ ਹੋ ਗਿਆ ਨੌ ਨਿਹਾਲ ਸਿੰਘ। ਉਹਨੂੰ ਧੂ ਕੇ ਕਿ ਜੀ ਅੰਦਰ ਪਾਲਕੀ 'ਚ ਅੰਦਰ ਲਿਜਾਣਾ, ਇਲਾਜ ਕਰਨਾ, ਤੇ ਅੰਦਰ ਪੱਥਰ ਮਾਰ ਮਾਰ ਕੇ ਉਹਨੂੰ ਮਾਰਤਾ। ਸੋ ਉਹਦਾ ਪੋਤਾ ਵੀ ਮਾਰਤਾ। ਫਿਰ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਲਗਾਤਾਰ ਫਿਰ 8-9 ਸਾਲ 10 ਸਾਲ, ਜਦੋਂ ਤੱਕ 1849 'ਚ ਅੰਗਰੇਜ਼ਾਂ ਦੇ ਪੇਟੇ ਨਹੀਂ ਪਿਆ, ਸਾਰੇ ਰਣਜੀਤ ਸਿੰਘ ਦੇ ਮੁੰਡੇ ਜਿਹਨੇ 5-6 ਸੀ, ਉਹਨਾਂ ਦੇ ਕਈ ਪੋਤੇ ਵੀ, ਸ਼ੇਰ ਸਿੰਘ ਜਿਵੇਂ ਆ ਉਹਦਾ ਲੜਕਾ ਕੰਵਰ ਪ੍ਰਤਾਪ ਸਿੰਘ, ਸਾਰੇ ਇਸ ਘਰੇਲੂ ਖਾਨਾ ਜੰਗੀ ਦਾ ਸ਼ਿਕਾਰ ਹੋਏ। ਅਖੀਰ 'ਚ 5 ਸਾਲ ਦਾ ਦਲੀਪ ਸਿੰਘ ਜਿਹੜਾ ਉਹ ਗੱਦੀ ਤੇ ਬੈਠਾ, ਉਹ ਅੰਗਰੇਜ਼ਾਂ ਨੇ ਸਾਜ਼ਿਸ਼ ਕਰਕੇ ਉਹਨੂੰ ਜਲਾ ਵਤਨ ਕਰਕੇ, ਇਵੇਂ ਰਣਜੀਤ ਸਿੰਘ ਦਾ ਖਾਨਦਾਨ, ਦਲੀਪ ਸਿੰਘ ਦੇ ਅੱਗੋਂ ਮੁੰਡੇ ਕੁੜੀਆਂ ਹੋਏ ਜੀ, ਸ਼ਹਿਜ਼ਾਦੀ ਬੰਬਾਂ ਤੋਂ ਜਿਹੜੀ ਈਸਾਈ ਸੀ, ਪਰ ਉਹਨਾਂ ਦੀ ਅੱਗੇ ਔਲਾਦ ਨਹੀਂ ਹੋਈ। ਜਿਹੜੀ ਲਾਸਟ ਡਾਟਰ ਸੀ ਦਲੀਪ ਸਿੰਘ ਦੀ, ਸ਼ਹਿਜ਼ਾਦੀ ਪ੍ਰਿੰਸੈਸ ਬੰਬਾ ਜੀ, ਵਾਈਫ ਦਾ ਨਾਮ ਵੀ ਬੰਬਾ ਸੀ, ਉਹਦਾ ਇੱਕ ਡਾਟਰ ਦਾ ਨਾਮ ਵੀ। ਉਹਦੀ 1952 ਦੇ ਵਿੱਚ ਲਾਹੌਰ ਦੇ ਵਿੱਚ ਮੌਤ ਹੋਈ। ਇਵੇਂ ਰਣਜੀਤ ਸਿੰਘ ਦਾ ਖਾਨਦਾਨ ਖਤਮ ਹੋਇਆ ਜੀ। ਸੋ ਅੱਜ ਦੇ ਦਿਨ ਇਹ ਗੱਦੀਓਂ ਲਾਹਣ ਦੇ ਨਾਲ ਇਹ ਘਰੇਲੂ ਖਾਨਾ ਜੰਗੀ ਸ਼ੁਰੂ ਹੋਈ। 1968 ਦੇ ਵਿੱਚ ਮਾਸਟਰ ਅਕਾਲੀ ਦਲ ਤੇ ਸੰਤ ਅਕਾਲੀ ਦਲ ਜਿਹੜੇ ਦੋ ਅੱਡ-ਅੱਡ ਸੀ, ਉਹਨਾਂ ਦੀ ਆਪਸੀ ਏਕਤਾ ਹੋਈ ਔਰ ਇਹ ਨਿਸ਼ਾਨਾ ਮਿੱਥਿਆ ਗਿਆ ਖਾਲਸਾ ਰਾਜ ਜੀ। ਔਰ ਉਹਦੇ 'ਚ ਲਿਖਿਆ ਹੋਇਆ ਸੀ ਡਾਕੂਮੈਂਟ 'ਚ ਕਿ ਜੀ ਅਕਾਲੀ ਦਲ ਦਾ ਰਾਜਸੀ ਨਿਸ਼ਾਨਾ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਦੇ ਪੰਨਿਆਂ ਰਾਹੀਂ ਹਰ ਸਿੱਖ ਦੇ ਧੁਰ ਅੰਦਰ ਅੰਕਿਤ ਖਾਲਸਾ ਜੀ ਕੇ ਬੋਲ ਬਾਲੇ ਹੈ ਜੀ। ਇਸ ਯੋਗ ਰਾਜ ਦੀ ਘਾੜਨਾ ਲਈ, ਯੋਗ ਦੇਸ਼ ਕਾਲ ਦੀ ਘਾੜਨਾ, ਇਹ ਅਕਾਲੀ ਦਲ ਦਾ ਰਾਜਸੀ ਮਨੋਰਥ ਹੈ ਜੀ। ਹੁਣ ਅੱਜ ਇਸੇ ਅਕਾਲੀ ਦਲ ਦਾ ਮਨੋਰਥ ਜਿਹੜਾ ਹੈ ਉਹ ਹਿੰਦੂਤਵੀ ਔਰ ਗਊਸ਼ਾਲਾਵਾਂ ਬਣਾਉਣਾ, ਗਊਸ਼ਾਲਾ ਦੇ ਅੰਦਰ ਅਖੰਡ ਪਾਠ ਨਵਰਾਤਰੇ ਸ਼ੁਰੂ ਹੋਏ ਨੇ। ਔਰ ਕੱਲ੍ਹ ਪਰਸੋਂ ਦੀ ਖਬਰ ਸੀ ਕਿ ਉਹਦੇ 'ਚ ਗਊਸ਼ਾਲਾਵਾਂ ਦੇ ਅੰਦਰ ਅਖੰਡ ਪਾਠਾਂ ਦੀ ਲੜੀ ਆਰੰਭ ਹੋਈ ਹੈ। ਸੋ ਇਹ ਬਾਦਲ ਦੀ ਸਿੱਖੀ ਹੈ ਤੇ ਇਹ ਖਾਲਸਾ ਰਾਜ ਦੀ ਪ੍ਰਾਪਤੀ ਲਈ ਨਰਿੰਦਰ ਮੋਦੀ ਦੇ ਰਸਤੇ ਚੜ੍ਹਨਾ, ਜਗਰਾਤੇ ਕਰਵਾਉਣੇ, ਮੁਕਟ ਪਾਉਣੇ ਜੀ। ਸੋ 1984 'ਚ ਅੱਜ ਦੇ ਦਿਨ ਭਾਰਤੀ ਫੌਜ ਦਰਬਾਰ ਸਾਹਿਬ 'ਚੋਂ ਨਿਕਲੀ, ਪਰ ਉਹਨਾਂ ਨੇ ਪਹਿਲਾਂ ਯਕੀਨੀ ਬਣਾਇਆ ਕਿ ਜਿਹੜਾ ਅਕਾਲ ਤਖਤ, ਜਿਹਨੂੰ ਸਿੱਖ ਐਸ ਸੱਚ ਰੱਖਣਾ ਚਾਹੁੰਦੇ ਸੀ, ਠੱਠੇ ਅਕਾਲ ਤਖਤ ਨੂੰ, ਉਹਨਾਂ ਨੇ ਸੰਤਾ ਸਿੰਘ, ਨਿਹਾਲ ਸਿੰਘ ਹਰੀਆਂ ਵੇਲਾ, ਨਰੈਣ ਸਿੰਘ ਨਾਨਕਸਰੀਆ, ਇਹਨਾਂ ਤੋਂ ਉਹ ਕਾਰ ਸੇਵਾ ਦਾ ਜਿਹੜੀ ਇਹ ਬਿਗਨਿੰਗ ਕਰਵਾ ਕੇ ਇੱਕ ਸਕਿਪਰ
ਕੰਪਨੀ ਸੀ ਤੇਜਵੰਤ ਸਕਿੱਪਰ, ਉਹਨਾਂ ਤੋਂ 6 ਕਰੋੜ ਲਾ ਕੇ ਮੁਕੰਮਲ ਕਰਾਇਆ। ਜੀ ਬੂਟਾ ਸਿੰਘ ਜਿਹੜਾ ਉਹ ਅੱਗੇ ਲੱਗਿਆ ਸੀ, ਲੇਕਿਨ ਬਾਅਦ ਦੇ ਵਿੱਚ ਸਿੱਖਾਂ ਨੇ ਉਹਨੂੰ ਜਿਹੜਾ ਸਰਕਾਰ ਸੇਵਾ ਨਾਲ ਬਣਾਇਆ ਸੀ ਉਹਨੂੰ ਢਾਹ ਦਿੱਤਾ ਹੈ। ਜੀ ਪਰ ਜਿਹੜੀ ਸਿੱਖਾਂ ਦੀ ਇਹ ਚਾਹਨਾ ਸੀ, ਬਾਹਰਲੇ ਸਿੱਖਾਂ ਦਾ ਸੁਝਾਅ ਸੀ ਕਿ ਅਕਾਲ ਤਖਤ ਨੂੰ ਐਸਾ ਜੋ ਖੰਡਰਾਤ ਬਣਾਇਆ ਹੈ ਉਵੇਂ ਹੀ ਰੱਖਿਆ ਜਾਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਦੇਖਣ ਵੀ ਸਾਡੇ ਨਾਲ ਕੀ ਕੀਤਾ ਹੈ। ਜੀ ਉਹ ਜਿਹੜੀ ਹੈ ਗੱਲ ਸਫਲ ਨਹੀਂ ਹੋ ਸਕੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1860 ਦੇ ਵਿੱਚ LA ਤੇ ਸੈਨ ਫਰਾਂਸਿਸਕੋ ਦੇ ਵਿਚਕਾਰ ਟੈਲੀਗ੍ਰਾਫ ਲਾਈਨ ਸ਼ੁਰੂ ਹੋਈ। 1871 'ਚ ਸ਼ਿਕਾਗੋ 'ਚ ਬਹੁਤ ਜ਼ਿਆਦਾ ਅੱਗ ਲੱਗੀ, ਜਿਹਦੇ 'ਚ ਕਿ ਜਿਹੜੀ 10 ਕਿਲੋਮੀਟਰ ਦੇ ਏਰੀਆ 'ਚ ਫੈਲੀ ਤੇ ਸੈਂਕੜਿਆਂ ਲੋਕ ਮਾਰੇ ਗਏ। 1871 'ਚ ਵਿਸਕੌਨਸਨ ਦੇ ਪੈਸ਼ਿਟਗੋ ਸ਼ਹਿਰ ਦੇ ਵਿੱਚ ਇੱਕ ਗੈਸ ਐਕਸਪਲੋਜਨ ਹੋਇਆ, ਜਿਹਦੇ ਨਾਲ ਇਹ ਸ਼ਹਿਰ ਤਬਾਹ ਹੋਇਆ। ਜੀ 1939 'ਚ ਜਰਮਨੀ ਨੇ ਵੈਸਟਰਨ ਪੋਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ। 1940 'ਚ ਹੀ ਉਹਨਾਂ ਨੇ ਰੋਮਾਨੀਆ ਦੇ ਉੱਤੇ ਕਬਜ਼ਾ ਕੀਤਾ। 1945 'ਚ ਪਹਿਲੀ ਵਾਰ ਅਮਰੀਕਨ ਪ੍ਰੈਜ਼ੀਡੈਂਟ ਟਰੂਮੈਨ ਨੇ ਕੈਨੇਡਾ ਔਰ ਇੰਗਲੈਂਡ ਦੇ ਮੁਖੀਆਂ ਨੂੰ ਦੱਸਿਆ ਕਿ ਸਾਡੇ ਕੋਲ ਐਟਮ ਬੰਬ ਹੈ, ਔਰ ਉਹੀ ਐਟਮ ਬੰਬ ਫਿਰ ਅਮਰੀਕਾ ਨੇ ਜਾਪਾਨ ਦੇ ਖਿਲਾਫ ਹੀਰੋਸ਼ੀਮਾ ਔਰ ਨਾਗਾਸਾਕੀ ਦੇ ਵਿੱਚ ਵਰਤਿਆ। 1952 'ਚ ਚੀਨੀਆਂ ਨੇ ਕੋਰੀਆ ਦੇ ਵਿੱਚ ਅਮਰੀਕਾ ਦੇ ਨਾਲ ਜਿਹੜੀ ਹੈ ਟੱਕਰ ਲਈ। ਜਿਹੜੀ ਹੈ ਰਿਵਰ, ਉਹ ਉਹਨਾਂ ਨੇ ਵਾਰਨਿੰਗ ਦਿੱਤੀ ਸੀ ਕਿ ਵੀ ਆਹ ਜੇ ਰਿਵਰ ਤੁਸੀਂ ਕ੍ਰਾਸ ਕੀਤੀ ਜੀ ਤੇ ਅਸੀਂ ਅਟੈਕ ਕਰਾਂਗੇ। ਸੋ ਉਹਨਾਂ ਨੇ ਚਾਈਨੀਜ਼ ਨੇ ਆਫੈਂਸ ਅਟੈਕ ਕੀਤਾ। ਜੀ 1962 'ਚ ਅਲਜੀਰੀਆ ਜਿਹੜਾ ਹੈ ਯੂਨਾਈਟਿਡ ਨੇਸ਼ਨ ਦਾ 109ਵਾਂ ਮੈਂਬਰ ਦੇਸ਼ ਬਣਿਆ। ਸੋ 40-50 ਸਾਲ ਪਹਿਲਾਂ ਵੀ 109 ਦੇਸ਼ ਸੀ, ਅੱਜ 193 ਨੇ। ਸੋ ਖਾਲਿਸਤਾਨ ਵੀ ਇਹਦੀ ਮੈਂਬਰ ਕੰਟਰੀ ਬਣੇਗਾ, ਵੱਧਦੇ ਰਹਿੰਦੇ ਨੇ ਦੇਸ਼ ਕੋਈ। ਜੀ ਜੀ 1965 ਦੇ ਵਿੱਚ ਲੰਡਨ ਦੇ ਵਿੱਚ ਪੋਸਟ ਆਫਿਸ ਟਾਵਰ ਖੁੱਲ੍ਹਿਆ, ਜਿਹੜਾ ਕਿ ਲੰਡਨ ਦੀ ਸਭ ਤੋਂ ਉੱਚੀ ਇਮਾਰਤ ਹੈ। ਜੀ 1980 ਦੇ ਵਿੱਚ USSR ਤੇ ਸੀਰੀਆ ਨੇ ਪੀਸ ਟ੍ਰੀਟੀ ਸਾਈਨ ਕੀਤੀ। ਇਹੀ ਕਾਰਨ ਹੈ ਕਿ ਜਦੋਂ ਹੁਣ ਅਮਰੀਕਾ ਸੀਰੀਆ ਦੇ ਉੱਤੇ ਐਕਸ਼ਨ ਲੈਣਾ ਚਾਹੁੰਦਾ ਸੀ ਤਾਂ ਉਸ ਪੀਸ ਟ੍ਰੀਟੀ ਦੇ ਥੱਲੇ ਅਖੀਰ ਤੱਕ USSR ਜਾਂ ਅੱਜ ਦੇ ਰਸ਼ੀਆ ਨੇ ਉਹਨੂੰ ਰੋਕਿਆ ਔਰ ਸੀਰੀਆ ਬਚ ਗਿਆ। ਜੀ 1981 'ਚ ਜਦੋਂ ਕਿ ਅਨਵਰ ਸਾਦਾਤ ਜਿਹਨੇ ਇਜਿਪਟ ਪ੍ਰੈਜ਼ੀਡੈਂਟ ਨੇ ਇਜ਼ਰਾਈਲ ਨਾਲ ਸਮਝੌਤਾ ਕੀਤਾ ਸੀ, ਉਹਦੀ ਅਸੈਸੀਨੇਸ਼ਨ ਹੋਈ ਔਰ ਉਹਦੇ ਫਿਊਨਰਲ ਦੇ ਮੌਕੇ ਜਿਹੜਾ ਹੈ ਪ੍ਰੈਜ਼ੀਡੈਂਟ ਰੀਗਨ ਨੇ ਮੇਕ ਸ਼ੋਰ ਕੀਤਾ ਕਿ ਤਿੰਨੋਂ ਸਾਬਕਾ ਪ੍ਰੈਜ਼ੀਡੈਂਟ, ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਜਿਮੀ ਕਾਰਟਰ, ਪ੍ਰੈਜ਼ੀਡੈਂਟ ਨਿਕਸਨ ਔਰ ਪ੍ਰੈਜ਼ੀਡੈਂਟ ਫੋਰਡ, ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਡਿਨਰ ਕਰਵਾਇਆ ਤੇ ਫਿਰ ਭੇਜਿਆ ਕਿ ਉੱਥੇ ਜਾਓ। ਔਰ 1998 ਦੇ ਵਿੱਚ ਅੱਜ ਦੇ ਦਿਨ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਕਲਿੰਟਨ ਦੀ ਇੰਪੀਚਮੈਂਟ ਦਾ ਜਿਹੜਾ ਹੈ ਉਹ ਮਤਾ ਪਾਸ ਕੀਤਾ, ਭਾਵੇਂ ਕਿ ਸੈਨੇਟ ਦੇ ਵਿੱਚ ਉਹ ਨਹੀਂ ਅਪਰੂਵ ਹੋਇਆ ਤੇ ਕਲਿੰਟਨ ਬਚ ਗਿਆ। ਜੀ ਨਹੀਂ ਤਾਂ ਮੋਨਿਕਾ ਲਵਿੰਸਕੀ ਕੇਸ ਜਿਹੜਾ ਕਲਿੰਟਨ ਉਹਨੇ ਇੰਪੀਚ ਹੋਣਾ ਸੀ, ਲੇਕਿਨ ਹਾਊਸ ਨੇ ਕਰ ਦਿੱਤਾ ਸੀ ਇੰਪੀਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਣਾ ਮਨਪਸੰਦ ਦਾ ਗਾਣਾ ਤਾਂ ਫੇਰ ਤੁਸੀਂ TV 84 ਹੀ ਲਗਾਣਾ। ਥੋੜਾ ਜਿਹਾ ਨੱਚਣਾ ਤੇ ਥੋੜਾ ਜਿਹਾ ਗਾਣਾ ਤੇ ਖੂਬ ਕਰਾਂਗੇ ਹੰਗਾਮਾ। ਇੱਥੇ ਕੋਈ ਚੀਜ਼ ਹੈ ਮਹਿੰਗੀ ਤੇ ਕੋਈ ਹੈ ਸਸਤੀ, ਪਰ ਤੁਸੀਂ ਫਿਕਰ ਨਾ ਕਰਨਾ, ਮੈਂ ਕਰਾਵਾਂਗੀ ਨਾ ਤੁਹਾਨੂੰ ਮौज ਮਸਤੀ। ਮਿਲੋ ਰੋਜ਼ਾਨਾ ਨਵੀਆਂ ਸ਼ਖਸੀਅਤਾਂ ਦੇ ਨਾਲ ਜਿੱਤ ਜਮੇ ਰਾਜਾਨ ਵਿੱਚ ਮੰਡੇ ਥਰੂ ਫਰਾਈਡੇ 5 PM ਈਸਟਰਨ ਟਾਈਮ ਓਨਲੀ ਔਨ TV 84 ਤੇ। ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡਾ ਪਹਿਲਾ ਕੁਐਸਚਨ ਹੈ, ਯੂਨਾਈਟਿਡ ਸਿੱਖ ਜਥੇਬੰਦੀ ਨੇ ਯੂਨਾਈਟਿਡ ਨੇਸ਼ਨਸ ਵਿੱਚ ਫਰਾਂਸ ਸਰਕਾਰ ਦੇ ਖਿਲਾਫ ਦਸਤਾਰ ਮੁੱਦੇ ਤੇ ਤੀਸਰਾ ਕੇਸ ਜਿੱਤਿਆ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ 2004 ਦੇ ਵਿੱਚ ਫਰਾਂਸ ਨੇ ਇੱਕ ਕਾਨੂੰਨ ਪਾਸ ਕੀਤਾ ਹੈ ਕਿ ਕੋਈ ਵੀ ਬੱਚਾ ਔਸਟੈਂਸੀਬਲ ਸਾਈਨਸ ਆਫ ਰਿਲੀਜਨ, ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਜੀ, ਕਿ ਜਿਸ ਤੋਂ ਇਹ ਪਤਾ ਲੱਗੇ ਕਿ ਉਹਦਾ ਕਿਸ ਧਰਮ ਨਾਲ ਸੰਬੰਧ ਹੈ, ਕਿਸੇ ਧਰਮ ਦੇ ਜ਼ਾਹਰਾ ਚਿੰਨ੍ਹ ਪਹਿਨ ਕੇ ਜਿਹੜਾ ਉਹ ਸਕੂਲਾਂ ਦੇ ਵਿੱਚ ਨਹੀਂ ਆ ਸਕਦਾ। ਹੌਲੀ ਹੌਲੀ ਹੁਣ ਉਹਨਾਂ ਨੇ
ਇਹੀ ਇਸ ਲਾਅ ਨੂੰ ਅੱਗੋਂ EMPLOYEE ਟੀਚਰਸ ਹੋਰ ਤੱਕ ਵੀ ਐਕਸਟੈਂਡ ਕੀਤਾ ਹੈ। ਜੀ ਈਵਨ ID ਜਿਹੜੀ ਹੈ ਉਹਦੇ ਉੱਤੇ ਵੀ ਤੁਸੀਂ ਦਸਤਾਰ ਦੇ ਨਾਲ ਜਾਂ ਜਿਹੜੀ ਯਹੂਦੀਆਂ ਦਾ ਸਿਰ ਦੇ ਉੱਤੇ ਹੁੰਦਾ ਹੈ ਯਾਮੂਕਾ ਜੀ ਜਾਂ ਗਲ 'ਚ ਕ੍ਰਾਸ ਈਸਾਈਆਂ ਦਾ, ਉਹ ਪਾ ਕੇ ਤੁਸੀਂ ਫੋਟੋ ਨਹੀਂ ਲਵਾ ਸਕਦੇ। ਜੀ ਹੁਣ ਜ਼ਾਹਰ ਹੈ ਵੀ ਈਸਾਈਆਂ ਦੇ ਲਈ ਵੀ ਉਹਨਾਂ ਦੇ ਆਪਣੇ ਪ੍ਰਾਈਵੇਟ ਈਸਾਈ ਸਕੂਲ ਨੇ, ਨਾਲੇ ਈਸਾਈ ਕਿੰਨੇ ਕੋਈ ਕ੍ਰਾਸ ਪਾਏ ਹੁੰਦੇ ਨੇ ਗਲਾਂ 'ਚ, ਉਹਨਾਂ ਦਾ ਕੋਈ ਉਹ ਧਾਰਮਿਕ ਨੈਸੈਸਿਟੀ ਤਾਂ ਨਹੀਂ ਹੈ। ਜੀ ਇਸੇ ਤਰ੍ਹਾਂ ਯਹੂਦੀਆਂ ਦੇ ਆਪਣੀਆਂ ਇੰਸਟੀਚਿਊਟਸ ਨੇ, ਔਰ ਬਹੁਤ ਘੱਟ ਯਹੂਦੀ ਉਹ ਵੀ ਜਿਹੜੇ ਬਹੁਤ ਪਰੰਪਰਾ ਨਾਲ ਜੁੜੇ ਨੇ, ਉਹ ਯਾਮੂਕਾ ਛੋਟੀ ਸਕਲ ਕੈਪ ਪਾਉਂਦੇ ਨੇ। ਜੀ ਮੁਸਲਮਾਨਾਂ ਦੇ ਜ਼ਰੂਰ ਹਿਜਾਬ ਦੇ ਉੱਤੇ ਵੀ ਜਿਹੜੀਆਂ ਬੀਬੀਆਂ ਸਿਰ ਦੇ ਉੱਤੇ ਬੰਨ੍ਹਦੀਆਂ ਨੇ ਹਿਜਾਬ, ਉਹਨਾਂ ਨੂੰ ਜ਼ਰੂਰ ਅਸਰ ਕੀਤਾ ਹੈ। ਹਾਲਾਂਕਿ ਫਰਾਂਸ ਦੇ ਵਿੱਚ 6 ਮਿਲੀਅਨ ਮੁਸਲਮਾਨ ਰਹਿੰਦੇ ਨੇ, ਪਰ ਉਹਨਾਂ ਨੇ ਆਪਣੀਆਂ ਇੰਸਟੀਚਿਊਟਸ ਵੀ ਬਣਾਈਆਂ ਹੋਈਆਂ, ਤੇ ਹਿਜਾਬ ਵੀ ਉਹਨਾਂ ਦੇ ਲਈ ਕਲਚਰਲ ਗੱਲ ਹੈ। ਧਾਰਮਿਕ ਤੌਰ ਦੇ ਉੱਤੇ ਕੋਈ ਇਸ ਕਿਸਮ ਦੀ ਲਾਈਨ ਨਹੀਂ ਹੈ ਕਿ ਵੀ ਉਹਨਾਂ ਤੋਂ ਬਿਨਾਂ ਉਹ ਮੁਸਲਮਾਨ ਨਹੀਂ ਰਹਿੰਦੇ। ਜੀ ਪਰ ਹੁਣ ਸਿੱਖਾਂ ਦੇ ਲਈ ਕੇਸ ਜਿਹੜਾ ਹੈ ਉਹ ਹਿੱਸਾ ਹੈ ਉਸ ਦੇ ਵਜੂਦ ਦਾ। ਜੀ ਔਰ ਕੇਸ ਢੱਕਣਾ ਸਿੱਖ ਬੱਚਿਆਂ ਦੇ ਲਈ ਪਟਕੇ ਨਾਲ ਜਾਂ ਦਸਤਾਰ ਨਾਲ, ਸਿੱਖ ਬੀਬੀਆਂ ਵੀ ਜਾਂ ਕੇਸਕੀ ਨਾਲ ਜਾਂ ਚੁੰਨੀ ਨਾਲ। ਜੀ ਸੋ ਜ਼ਾਹਰ ਹੈ ਕਿ ਵੀ ਇਸ ਦਾ ਸਭ ਤੋਂ ਜ਼ਿਆਦਾ ਅਸਰ ਸਿੱਖਾਂ ਤੇ ਪਿਆ। ਸੋ ਯੂਨਾਈਟਿਡ ਸਿੱਖਸ ਜਥੇਬੰਦੀ ਨੇ, ਜਿਹੜੀ ਕਿ ਅੱਜ ਤੋਂ ਲਗਭਗ 12-13 ਸਾਲ ਪਹਿਲਾਂ ਹੋਂਦ 'ਚ ਆਈ ਹੈ, ਇਸ ਵੇਲੇ ਦੁਨੀਆ ਭਰ 'ਚ ਉਹਨਾਂ ਦੇ ਚੈਪਟਰ ਨੇ, ਜੀ ਉਹਨਾਂ ਨੇ ਇਸ ਕੇਸ ਨੂੰ ਲਿਆ ਕਿ ਭਈ ਇਹ ਜਿਹੜਾ ਕੇਸ ਹੈ ਇਹ ਠੀਕ ਨਹੀਂ ਹੈ ਕਾਨੂੰਨ ਦੇ ਮੁਤਾਬਕ, ਅੰਤਰਰਾਸ਼ਟਰੀ ਕਾਨੂੰਨਾਂ ਦੇ ਮੁਤਾਬਕ। ਜੀ ਸੋ ਤੁਸੀਂ ਯੂਨਾਈਟਿਡ ਨੇਸ਼ਨਸ ਜਾਂ ਯੂਰਪੀਅਨ ਕੋਰਟ, ਕਿਉਂਕਿ ਫਰਾਂਸ ਯੂਰਪੀਅਨ ਯੂਨੀਅਨ ਦਾ ਹਿੱਸਾ ਹੈ ਤਾਂ ਉਹਨਾਂ ਦਾ ਆਪਣਾ ਯੂਰਪੀਅਨ ਕੋਰਟ ਹੈ, ਜੀ ਉਹਦੇ 'ਚ ਤੁਸੀਂ ਤਾਂ ਹੀ ਜਾ ਸਕਦੇ ਹੋ ਕਿ ਪਹਿਲਾਂ ਮੁਲਕ ਦੇ ਵਿੱਚ ਤੁਸੀਂ ਸਾਰੇ, ਜਿਹਨੂੰ ਕਹਿੰਦੇ ਨੇ ਟੂ ਐਗਜ਼ੌਸਟ ਆਲ ਮੀਨਸ, ਕਿ ਉਹਨਾਂ ਦੀਆਂ ਅਦਾਲਤਾਂ ਹੀ ਤੁਸੀਂ ਕੇਸ ਫਾਈਲ ਕਰੋ। ਜੀ ਸੋ ਜਿਹੜੇ ਮੁੱਢਲੇ ਤੌਰ ਦੇ ਉੱਤੇ 2-3 ਕੇਸ ਫਰਾਂਸ ਦੀਆਂ ਅਦਾਲਤਾਂ, ਜਿਹੜਾ ਹੁਣ ਕੇਸ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕੌਂਸਲ 'ਚ ਜਿੱਤਿਆ ਹੈ ਸਰਦਾਰ ਸ਼ਿੰਗਾਰਾ ਸਿੰਘ ਮਾਨ ਦਾ, ਜੀ ਉਸ ਤੋਂ ਬਿਨਾਂ ਪਹਿਲਾਂ ਰਣਜੀਤ ਸਿੰਘ ਜਿਹੜਾ ਇੱਕ ਯੰਗ ਮੈਨ ਹੈ ਉਹਦਾ ਕੇਸ, ਤੇ ਇੱਕ ਹੋਰ ਜਿਹੜੇ ਨੇ ਯੰਗਸਟਰ, ਇੱਕ ਬਜ਼ੁਰਗ ਨੇ ਰਣਜੀਤ ਸਿੰਘ, ਸ਼ਾਇਦ ਇੱਕ ਯੰਗਰ ਹੈ, ਮੈਨੂੰ ਦੂਸਰਿਆਂ ਦਾ ਨਾਂ ਨਹੀਂ ਯਾਦ ਹੈ। ਜੀ ਸੋ ਇਹ 3 ਕੇਸ ਜਿਹੜੇ ਨੇ ਇਹ ਚੱਲੇ ਫਰਾਂਸ ਦੀਆਂ ਅਦਾਲਤਾਂ 'ਚ। ਉਹਨਾਂ ਦੇ ਵਿੱਚ ਇੱਕ ਪਾਸਪੋਰਟ ਦੇ ਉੱਤੇ ਫੋਟੋ ਦਾ, ਇੱਕ ਸਕੂਲਾਂ ਦੇ ਹਵਾਲੇ ਨਾਲ ਵੀ ਸਕੂਲ 'ਚ ਜਾਣ ਦਾ, ਜੀ ਔਰ ਇੱਕ ਜਿਹੜਾ ਇਸ ਲਾਅ ਦੇ ਨਾਲ ਰਿਲੇਟਡ ਹੀ। ਸੋ ਫਰਾਂਸ ਦੀਆਂ ਅਦਾਲਤਾਂ ਜ਼ਾਹਰ ਹੈ ਵੀ ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ, ਅਦਾਲਤਾਂ ਤੇ ਉਹਦੀ ਵਿਆਖਿਆ ਕਰਦੀਆਂ ਨੇ। ਜੀ ਜਿਹੜਾ 2004 ਲਾਅ ਹੈ ਫਰਾਂਸ ਦਾ, ਇੰਨਾ ਫੂਲ ਪ੍ਰੂਫ ਹੈ ਕਿ ਫਰਾਂਸ ਦੀਆਂ ਅਦਾਲਤਾਂ 'ਚ ਸਿੱਖਾਂ ਦੇ ਖਿਲਾਫ ਫੈਸਲਾ ਹੋਇਆ, ਜ਼ਾਹਰ ਹੈ ਕਾਨੂੰਨ ਉਹਨਾਂ ਦਾ। ਜੀ ਫਿਰ ਇਹ ਯੂਨਾਈਟਿਡ ਸਿੱਖਸ ਕੇਸ ਨੂੰ ਯੂਰਪੀਅਨ ਕੋਰਟ ਦੇ ਵਿੱਚ ਲੈ ਕੇ ਗਈ। ਬਦਕਿਸਮਤੀ ਨਾਲ ਯੂਰਪੀਅਨ ਕੋਰਟ ਦੇ ਵਿੱਚ ਵੀ ਇਹ ਕੇਸ ਲੂਜ਼ ਹੋ ਗਿਆ, ਕਿਉਂਕਿ ਟਰਕੀ ਵਾਲਿਆਂ ਨੇ, ਜਿਹੜੀ ਇੱਕ ਮੁਸਲਿਮ ਦੇ ਮੈਜੋਰਟੀ ਦੇਸ਼ ਹੈ, ਉਹਨਾਂ ਨੇ ਆਲਰੇਡੀ ਸਿਰ ਢੱਕਣ ਦੇ ਉੱਤੇ ਪਾਬੰਦੀ ਲਾਈ ਹੋਈ ਸੀਗੀ। ਹੁਣ ਤਾਂ ਉੱਥੇ ਵੀ ਬਦਲ ਰਹੇ ਨੇ ਲਾਅ। ਪਹਿਲੀ ਵਾਰੀ ਟਰਕੀ ਨੇ ਲਾਅ ਕੀਤਾ ਹੈ ਕਿ ਵੀ ਢੱਕ ਸਕੇ, ਬੀਬੀਆਂ ਢੱਕ ਸਕਦੀਆਂ ਨੇ। ਜੀ ਸੋ ਫਿਰ ਜਿਹੜੀ ਫਾਈਨਲ ਰਹਿ ਜਾਂਦੀ ਹੈ, ਜਿਹਦਾ ਕੋਈ ਕੋਰਟ ਤਾਂ ਨਹੀਂ ਹੈ, ਪਰ ਉਸਦੀ ਇੱਕ ਮੋਰਲ ਅਥਾਰਟੀ ਹੈ, ਉਹ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕੌਂਸਲ। ਜੀ ਸੋ ਪਹਿਲੇ 2 ਕੇਸ ਵੀ ਜਿਹੜਾ ਮੈਂ ਜ਼ਿਕਰ ਕੀਤਾ ਹੈ ਰਣਜੀਤ ਸਿੰਘ ਦਾ ਔਰ ਦੂਸਰਾ, ਉਹ ਵੀ ਹਿਊਮਨ ਰਾਈਟ ਕੌਂਸਲ ਦੇ ਵਿੱਚ ਲਿਆਂਦੇ ਯੂਨਾਈਟਿਡ ਸਿੱਖਸ ਨੇ, ਔਰ ਉਹਨਾਂ ਦਾ ਜਿਹੜਾ ਫੈਸਲਾ ਸੀ, ਜਿਹੜਾ ਕੁਝ ਸਮਾਂ ਪਹਿਲਾਂ ਆਇਆ, ਸ਼ਾਇਦ ਸਾਲ ਤੋਂ ਜ਼ਿਆਦਾ ਹੋ ਗਿਆ, ਜੀ ਉਹ ਵੀ ਉਹਨਾਂ ਸਿੱਖਾਂ ਦੇ ਹੱਕ 'ਚ ਸੀ। ਹਿਊਮਨ ਰਾਈਟ ਕੌਂਸਲ ਨੇ ਕਿਹਾ ਕਿ ਇਹ ਮੁੱਢਲਾ ਹੱਕ ਹੈ, ਫੰਡਾਮੈਂਟਲ ਜਿਹੜੀ ਆਜ਼ਾਦੀ ਹੈ ਧਰਮ ਦੀ, ਉਸ ਦੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ, ਔਰ ਉਹਨਾਂ ਨੇ ਫਰਾਂਸ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਗਲਤ ਕੰਮ ਕਰ ਰਹੇ ਹੋ। ਜੀ ਹੁਣ ਜਿਹੜਾ ਸ਼ਿੰਗਾਰਾ ਸਿੰਘ ਮਾਨ ਦਾ ਕੇਸ ਹੈ, ਇਹ ਪਾਸਪੋਰਟ ਦੇ ਉੱਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਫੋਟੋ ਦਸਤਾਰ ਤੋਂ ਬਿਨਾਂ ਦਿਓ। ਉਹਨਾਂ ਨੇ ਕਿਹਾ ਜੀ ਮੈਂ ਨਹੀਂ ਦੇਣੀ, ਮੈਂ ਤਾਂ ਦਸਤਾਰ ਮੇਰਾ ਜਿਹੜਾ ਹਿੱਸਾ ਹੈ ਮੇਰੇ ਵਜੂਦ ਦਾ। ਜੀ ਸੋ ਉਹਨਾਂ ਨੇ ਪਾਸਪੋਰਟ ਲੈਣ ਤੋਂ ਨਾ ਕਰ ਦਿੱਤੀ, ਪਰ ਕੇਸ ਆਪਣਾ ਹਿਊਮਨ ਰਾਈਟ ਕੌਂਸਲ 'ਚ ਲਿਆਂਦਾ ਹੈ। ਜਿਹੜਾ ਫੈਸਲਾ, ਜਿਹੜੀ ਪ੍ਰੈਸ ਰਿਲੀਜ਼ ਅੱਜ ਯੂਨਾਈਟਿਡ ਸਿੱਖਸ ਦੀ ਸਾਰੇ ਪਾਸੇ ਗਈ ਹੈ, ਮੈਂ ਮੁਬਾਰਕਬਾਦ ਦਿੰਦਾ ਯੂਨਾਈਟਿਡ ਸਿੱਖਸ ਨੂੰ ਜੀ ਕਿ ਉਹਨਾਂ ਨੇ ਦੁਨੀਆ ਦੇ ਚੰਗੇ ਵਕੀਲਾਂ ਦੀਆਂ ਟੀਮਾਂ ਕਰਕੇ, ਮਿਹਨਤ ਕਰਕੇ ਇਹ ਕੇਸ ਸ਼ਿੰਗਾਰਾ ਸਿੰਘ ਮਾਨ ਦਾ ਵੀ ਹਿਊਮਨ ਰਾਈਟਸ ਕੌਂਸਲ ਦੇ ਵਿੱਚ ਜਿੱਤਿਆ। ਜੀ ਔਰ ਬੜੇ ਯੂਨੀਕ ਤਰੀਕੇ ਦੇ ਨਾਲ ਜਿਹੜੀ ਹਿਊਮਨ ਰਾਈਟ ਕੌਂਸਲ ਨੇ ਉਹਨੂੰ ਰੈਪਰੀਮੈਂਡ ਕੀਤਾ ਫਰਾਂਸ ਗਵਰਨਮੈਂਟ ਨੂੰ ਕਿ ਵੀ ਤੁਸੀਂ ਇਹ ਧੱਕਾ ਕਰ ਰਹੇ ਹੋ, ਜੀ ਇਹ ਠੀਕ ਹੈ। ਹਾਲਾਂਕਿ ਦਾ ਮਤਲਬ ਇਹ ਨਹੀਂ ਹੈ ਵੀ ਫਰਾਂਸ ਕਾਨੂੰਨ ਬਦਲ ਲਏਗਾ, ਪਰ ਇਹ ਇੱਕ ਮੋਰਲ ਪ੍ਰੈਸ਼ਰ ਹੈ। ਇਹਦੇ ਲਈ ਸਾਨੂੰ ਫਿਰ ਫਰਾਂਸ ਦੇ ਵਿੱਚ ਪੋਲੀਟੀਕਲ ਲੌਬੀ, ਜੇ ਸਾਡਾ ਜਿਹਨੂੰ ਪੱਗ ਵਾਲਾ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਹਿੰਦੁਸਤਾਨ ਦਾ, ਜੀ ਜੇ ਉਹਨੇ ਥੋੜਾ ਬਹੁਤ ਪ੍ਰੈਸ਼ਰ ਰੱਖਿਆ ਹੁੰਦਾ
ਫਰਾਂਸ ਨੂੰ ਕਿਹਾ ਹੁੰਦਾ ਕਿ ਜੀ ਤੁਸੀਂ ਆਹ ਕਾਨੂੰਨ ਬਦਲੋ, ਨਹੀਂ ਤਾਂ ਤੁਹਾਡੇ ਨਾਲ ਅਸੀਂ ਵਪਾਰਕ ਡੀਲ ਨਹੀਂ ਕਰਨੀ, ਜੀ ਫਿਰ ਤਾਂ ਕਹਾਣੀ ਡਿਫਰੈਂਟ ਹੁੰਦੀ। ਪਰ ਉਹ ਤਾਂ ਸਪਾਈਨਲੈਸ, ਗਟਲੈਸ, ਟੁੱਥਲੈਸ ਮੈਨ ਹੈ, ਜੀ ਉਤੋਂ ਤਾਂ ਕੀ ਨਿਕਲਣਾ ਹੈ। ਪਰ ਘੱਟੋ ਘੱਟ ਬਾਹਰਲੇ ਸਿੱਖਾਂ ਨੇ, ਯੂਨਾਈਟਿਡ ਸਿੱਖਸ ਨੇ ਐਜ਼ ਐਨ ਆਰਗੇਨਾਈਜੇਸ਼ਨ ਇਹ ਕੇਸ ਹਿਊਮਨ ਰਾਈਟ ਕਾਉਂਸਲ 'ਚ ਵਿਨ ਕਰਕੇ ਦੱਸਿਆ ਕਿ ਅਲਟੀਮੇਟਲੀ ਸਿੱਖ ਜਿਹੜੇ ਨੇ ਉਹਨਾਂ ਦੇ ਕੋਲ ਲੀਗਲ ਕੈਪੈਸਿਟੀ ਵੀ ਹੈ ਜੀ ਕਿ ਜੇ ਕੋਈ ਗਲਤ ਕੰਮ ਹੁੰਦਾ ਹੈ ਤਾਂ ਉਹਨੂੰ ਚੈਲੰਜ ਕੀਤਾ ਜਾ ਸਕਦਾ ਹੈ। ਜੀ ਇਹ ਵਧਾਈ ਦੇ ਪਾਤਰ ਨੇ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿ ਇਹਨਾਂ ਦੇ ਕੋਈ ਜਿਹੜੇ ਕੰਸਰਨਡ ਅਟਾਰਨੀ ਨੇ ਜਾਂ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਨੂੰ TV 84 ਨਿਊਜ਼ ਦੇ ਵਿੱਚ ਇਸ ਕੇਸ ਬਾਰੇ ਗੱਲਬਾਤ ਦੇ ਲਈ ਸੱਦਿਆ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਬਦ ਨੂੰ ਚੁਣਿਆ। ਅਸੀਂ ਆਲਰੇਡੀ, ਕਿਉਂਕਿ ਉਹਨਾਂ ਦੇ 4 ਸ਼ਬਦ ਨੇ, ਬਾਕੀ ਸ਼ਲੋਕ ਨੇ, ਸੋ 3 ਸ਼ਬਦ ਅਸੀਂ ਉਹਨਾਂ ਦੇ ਸੂਹੀ ਰਾਗ ਔਰ ਆਸਾ ਰਾਗ ਦੇ ਵਿੱਚ ਪਹਿਲਾਂ ਉਹਨਾਂ ਦੀ ਵਿਚਾਰ ਕਰ ਚੁੱਕੇ ਹਾਂ। ਜੀ ਅੱਜ ਜਿਹੜਾ ਉਹਨਾਂ ਦਾ ਸ਼ਬਦ ਹੈ ਉਹ ਸੂਹੀ ਲਲਿਤ ਰਾਗ ਦੇ ਵਿੱਚ ਹੈ ਜੀ ਔਰ ਬੜਾ ਖੂਬਸੂਰਤ ਇਸ ਨੂੰ, ਕਿਉਂਕਿ ਬਹੁਤ ਸਾਰੇ ਰਾਗੀ ਸਿੰਘਾਂ ਨੇ ਗਾਇਨ ਕੀਤਾ ਹੈ ਤੇ ਜਦੋਂ ਇਹ ਪੜ੍ਹਿਆ ਜਾਂਦਾ ਤੇ ਬਹੁਤ ਵਾਰੀ ਜਿਹੜੇ ਸਿੱਖ ਸੰਗਤਾਂ ਨੇ ਅੱਗੋਂ ਉਸ ਦੇ ਨਾਲ ਬੋਲਣਾ ਸ਼ੁਰੂ ਕਰਦੀਆਂ, ਕਿਉਂਕਿ ਸਿੰਪਲ ਲੈਂਗੁਏਜ ਹੈ ਔਰ ਬੜਾ ਜਿਹੜਾ ਬਹੁਤ ਸਾਰੇ ਰਾਗੀਆਂ ਨੇ ਇਸ ਨੂੰ ਗਾਇਆ। ਜੀ ਔਰ ਇਹ ਸ਼ਬਦ ਹੈ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਹੱਥ ਨ ਲਾਏ ਕਸੁੰਬੜੇ ਜਲ ਜਾਸੀ ਢੋਲਾ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ, ਦੂਧਾ ਥਣੀ ਨ ਆਵੇ ਫਿਰ ਹੋਏ ਨ ਮੇਲਾ, ਕਹਿ ਫਰੀਦ ਸਹੇਲਿਓ ਸ਼ੌ ਅਲਾਏ ਸੀ, ਹੰਸ ਚਲਸੀ ਡੁੰਮਣਾ ਐ ਤਨ ਢੇਰੀ ਥੀ ਸੀ। ਜੀ ਜਿਵੇਂ ਬਾਬਾ ਫਰੀਦ ਜੀ ਦਾ ਥੀਮ ਹੈ ਕਿ ਮਨੁੱਖ ਨੂੰ ਯਾਦ ਕਰਵਾਉਣਾ ਕਿ ਤੇਰੀ ਉਮਰ ਬੀਤਦੀ ਜਾਂਦੀ ਹੈ, ਜੀ ਮੌਤ ਅਲਟੀਮੇਟ ਰਿਐਲਿਟੀ ਹੈ। ਜਦੋਂ ਮੌਤ ਆ ਗਈ, ਅਖੀਰਲਾ ਵੇਲਾ ਆ ਗਿਆ, ਕੀ ਕਰੇਂਗਾ? ਜੀ